ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ 'ਚ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਵਧਦੀਆਂ ਖਬਰਾਂ ਵਾਲੇ ख्वाजा आसिफ ने कह दिता है कि जी इस्तांबुल गलबात नाकाम हो गई है ते नाल ही धमकी भी दे दी है कि तालिबानां नूं गारां च धक्कण वास्ते सानू बहुता जोर नहीं लाना पैना। जी। पाकिस्तान के डिफेंस मिनिस्टर ख्वाजा आसिफ वालों बकायदा तस्दीक आ गई है और कह लवो कि कल ही असी ये खबर देती सी कि जी नाकाम हो गई है और साड़ी इस खबर तो बाद पाकिस्तान की फैडरल जी मिनिस्ट्री है इंफॉर्मेशन एंड ब्रॉडकास्टिंग उन्होंने जो मंत्री ने अता तारड़ उन्होंने भी कहा कि जी गलबात नाकाम हो गई, सिरे नहीं चढ़ सकी। बड़ा जोर लाया मिस्र ने, तुर्किया ने कि किसी बने लग सके नहीं लग सकी। उस तो बाद हुण जदों ख्वाजा आसिफ होना नूं ये पुछया गया कि हमले ते अफगानिस्तान वालों बंद नहीं होए ते फिर उन्होंने आख्या कि जी तालिबानां ने साडी ताकत दा गलत अंदाजा लाया। ये भारतीय रजीम ने, ਭਾਰਤੀ ਕਹਿ ਲਵੋ ਕਿ ਕਠਪੁਤਲੀਆਂ ਨੇ ਔਰ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਦੇ ਨੇ। ਇਹ ਭੁੱਲ ਬੈਠੇ ਨੇ ਕਿ ਸੋਵੀਅਤ ਯੂਨੀਅਨ ਜੰਗ ਦੇ ਟਾਈਮ ਸਾਨੂੰ ਸਬਕ ਦੇਣ ਦੇ ਨਾ ਕਿ ਜੀ ਸਾਡੇ ਤੇ ਹਮਲਾ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਪਹਿਲਾਂ ਸੋਵੀਅਤ ਯੂਨੀਅਨ ਨੂੰ ਪੁੱਛ ਲੈਣਾ ਚਾਹੀਦਾ ਸੀ, ਯੂਐਨਓ ਨੂੰ ਪੁੱਛ ਲੈਣਾ ਚਾਹੀਦਾ ਸੀ, ਅਮਰੀਕਾ ਨੂੰ ਪੁੱਛ ਲੈਣਾ ਚਾਹੀਦਾ ਸੀਗਾ। ਜਿਨ੍ਹਾਂ ਮੁਲਕਾਂ ਦੇ ਨਾਂ ਲਏ ਨੇ ਉਹਨਾਂ ਮੁਲਕਾਂ ਦੇ ਜ਼ਿੰਮੇਦਾਰਾਂ ਦੇ ਬਿਆਨ ਰਿਕਾਰਡ ਤੇ ਮੌਜੂਦ ਨੇ ਕਿ ਅਸੀਂ ਤਾਲਿਬਾਨਾਂ ਨੂੰ ਕਿਉਂ ਨਹੀਂ ਮੁਕਾ ਸਕੇ। ਇਸ ਲਈ ਨਹੀਂ ਮੁਕਾ ਸਕੇ ਕਿ ਪਾਕਿਸਤਾਨ ਹੈ ਜਿਹੜਾ ਉਹਨੇ ਖੁੱਲ ਕੇ ਸਾਡਾ ਸਾਥ ਦਿੱਤਾ ਹੀ ਨਹੀਂ। ਜੇ ਦਿੱਤਾ ਹੈ ਤੇ ਸਾਡੇ ਨਾਲ ਖਲੋਤਾ ਨਹੀਂ, ਉਹਦੀਆਂ ਹਮਦਰਦੀਆਂ ਇਹਨਾਂ ਨਾਲ ਰਹੀਆਂ ਤੇ ਹੁਣ ਜਿਹਨਾਂ ਨਾਲ ਹਮਦਰਦੀਆਂ ਸਨ ਜੇ ਉਹ ਸਾਨੂੰ ਹੀ ਅੱਖਾਂ ਕੱਢ ਕੇ ਵਿਖਾਉਣਗੇ ਤੇ ਸਾਡੀਆਂ ਤਾਕਤਾਂ ਦੇ ਇਹਨਾਂ ਨੂੰ ਗਲਤ ਅੰਦਾਜ਼ੇ ਹੈ ਨੇ। ਇਹ ਉਹਨਾਂ ਕੋਲ ਇਸ ਲਈ ਜਿੱਤੇ ਕਿ ਪਾਕਿਸਤਾਨ ਜਿਹੜਾ ਉਹ ਇਹਨਾਂ ਦੇ ਨਾਲ ਸੀਗਾ। ਹੁਣ ਇਹ ਪਾਕਿਸਤਾਨ ਦੇ ਖਿਲਾਫ ਨੇ। ਸੋ ਪਾਕਿਸਤਾਨ ਹੈ ਜਿਹੜਾ ਉਹਨੂੰ ਗਾਰਾਂ ਤੱਕ ਤਾਲਿਬਾਨਾਂ ਨੂੰ ਧੱਕਣ 'ਚ ਕੋਈ ਬਹੁਤਾ ਜ਼ੋਰ ਨਹੀਂ ਲਾਉਣਾ ਪੈਣਾ। ਹਾਂ, ਅਫਗਾਨਿਸਤਾਨ ਵਾਲੇ ਪਾਸੇ ਜਿਹੜਾ ਵੀ ਹਮਲਾ ਹੋਇਆ ਯਾਦ ਰੱਖਿਆ ਜਾਏ ਕਿ ਅਫਗਾਨਿਸਤਾਨ ਦੇ ਅੰਦਰ ਜਾ ਕੇ ਉਹਨਾਂ ਨੂੰ ਟਿਕਾਣੇ ਨੂੰ ਜੇ ਨਿਸ਼ਾਨਾ ਬਣਾਉਣਾ ਪਿਆ ਤੇ ਪਾਕਿਸਤਾਨ ਉਹਨਾਂ ਤੋਂ ਨਹੀਂ ਟਲੇਗਾ। ਯਾਦ ਰਵੇ ਕਿ ਤਾਲਿਬਾਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਸੀਗੀ ਉਹਦੇ 'ਚ ਪਾਕਿਸਤਾਨ ਦਾ ਸਿਰਫ ਇੱਕ ਮੌਕਫ ਸੀਗਾ ਕਿ ਪਾਬੰਦੀ ਲੱਗੀ ਤਨਜ਼ੀਮ ਤਹਿਲੀਕੇ ਤਾਲਿਬਾਨ ਪਾਕਿਸਤਾਨ ਜਿਹੜਾ ਧੜਾ ਹੈ ਤਾਲਿਬਾਨ ਉਹਦਾ ਸਫਾਇਆ ਕਰੇ, ਉਹਨਾਂ ਦੇ ਟ੍ਰੇਨਿੰਗ ਕੈਂਪਾਂ ਦਾ ਸਫਾਇਆ ਕਰੇ ਔਰ ਉਹਦੇ ਪ੍ਰੂਫ ਪਾਕਿਸਤਾਨ ਨੂੰ ਦੇਵੇ। ਸਵੇਰੇ ਦੇ ਇਹ ਗੱਲ ਮੰਨ ਜਾਂਦੇ ਸਨ, ਸ਼ਾਮ ਨੂੰ ਤਾਲਿਬਾਨ ਨੇ ਜਿਹੜੇ ਮੁੱਕਰ ਜਾਂਦੇ ਸਨ। ਹੋਰ ਹੁਣ ਗੱਲਬਾਤ ਜਿਹੜੀ ਉਹ ਮੁੱਕ ਗਈ ਹੈ ਔਰ ख्वाजा आसिफ ਦਾ ਇਸ ਤੋਂ ਪਹਿਲਾਂ ਵੀ ਇੱਕ ਬਿਆਨ ਸੀਗਾ ਕਿ ਜੇ ਗੱਲਬਾਤ ਸਿਰੇ ਨਹੀਂ ਚੜਦੀ, ਸਮਝੌਤਾ ਨਹੀਂ ਹੁੰਦਾ ਤਾਂ ਸਾਡੀ ਅਫਗਾਨਿਸਤਾਨ ਦੇ ਨਾਲ ਖੁੱਲਮ ਖੁੱਲਾ ਜੰਗ ਆ। ਹੁਣ ਉਹ ਦੋ ਟੋਕ ਲਫ਼ਜ਼ਾਂ ਦੇ ਵਿੱਚ ਇਹ ਕਹਿਣ ਦੇ ਨੇ ਕਿ ਸਾਡਾ ਸਬਰ ਹੈ ਜਿਹੜਾ ਉਹਨੂੰ ਜੇ ਅਜ਼ਮਾਇਆ ਗਿਆ ਤੇ ਫਿਰ ਅਸੀਂ ਭਰਵਾਂ ਜਵਾਬ ਦਾਂਗੇ। ਜੀ। ਅਫਗਾਨਿਸਤਾਨ ਵੱਲੋਂ ਫੇਰ ਪਾਕਿਸਤਾਨ ਤੇ ਹਮਲਾ ਹੋਇਆ ਹੈ। 6 ਪਾਕਿਸਤਾਨੀ ਫੌਜੀਆਂ ਦੇ ਮੌਤ ਦੀ ਇਤਲਾਹ ਹੈ ਤੇ ਜਦ ਕਿ 7 ਅੱਤਗਰਦ ਵੀ ਮਾਰੇ ਗਏ। ਖੈਬਰ ਪਖਤੂਨਖਵਾ ਜ਼ਿਲ੍ਹਾ ਇਹ ਅਫਗਾਨਿਸਤਾਨ ਨੂੰ ਲੱਗਦਾ ਜਾਂ ਬਲੋਚਿਸਤਾਨ ਪੰਛਮੀ ਜ਼ਿਲ੍ਹਾ ਜਿਹੜਾ ਪਾਕਿਸਤਾਨ ਦਾ ਇਹ ਲੱਗਦਾ ਆ। ਇਹ ਜੀ ਮਾਮਲਾ ਜਿਹੜਾ ਇਹ ਹੋਇਆ ਹੈ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਕੁਰਮ ਸ਼ਹਿਰ ਦੇ ਵਿੱਚ। ਸੋ ਕੁਰਮ ਏਜੰਸੀ ਦਾ ਜਿਹੜਾ ਸ਼ਹਿਰ ਹੈ ਉੱਥੇ ਜਾਂ ਜਿਹੜਾ ਇਲਾਕਾ ਜਿੱਥੇ ਇਹ ਕਾਰਵਾਈ ਹੋਈ ਇੰਟੈਲੀਜੈਂਸ ਬੇਸ ਇਹ ਆਪਰੇਸ਼ਨ ਸੀਗਾ। ਫੌਜ ਤੇ ਅਤਗਰਦਾਂ ਵਿਚਕਾਰ ਮੁਕਾਬਲਾ ਹੋਇਆ, ਦੂ-ਬਦੂ ਹੋਇਆ ਔਰ ਬੜਾ ਸਖਤ ਮੁਕਾਬਲਾ ਹੋਇਆ। 7 ਅਤਗਰਦ ਨੇ ਜਿਹੜੇ ਉਹ ਕਹਿੰਦੇ ਨੇ ਕਿ ਮਾਰੇ ਗਏ ਨੇ ਔਰ ਪਾਕਿਸਤਾਨੀ ਫੌਜ ਦਾ ਇੱਕ ਕੈਪਟਨ ਹੈ ਨੁਮਾਨ ਸਲੀਮ, ਉਹਦੇ ਸਮੇਤ ਕੁੱਲ 6 ਪਾਕਿਸਤਾਨੀ ਫੌਜੀ ਨੇ ਜਿਹੜੇ ਉਹਨਾਂ ਨੂੰ ਵੀ ਜਾਨ ਦੀ ਬਾਜ਼ੀ ਹੈ ਜਿਹੜੀ ਉਹ ਹਾਰਨੀ ਪਈ ਹੈ। ਹੁਣ ਇਸ ਤੋਂ ਬਾਅਦ ਕਹਿੰਦੇ ਨੇ ਕਿ ਇਹ ਫਾਇਰਿੰਗ ਦਾ ਤਬਾਦਲਾ ਜਿਹੜਾ ਇਹ ਲਗਾਤਾਰ ਚੱਲਦਾ ਰਿਹਾ ਔਰ ਇਹਦੇ ਵਿੱਚ ਇਹ ਕੰਮ ਜਿਹੜਾ ਇਹ ਫਿਰ ਸਾਹਮਣੇ ਆਇਆ। ਪਾਕਿਸਤਾਨ ਇਸ ਹਮਲੇ ਦਾ ਜਵਾਬ ਹੁਣ ਅਫਗਾਨਿਸਤਾਨ ਦੇ ਅੰਦਰ ਵੜ ਕੇ ਦਿੰਦਾ ਹੈ, ਕਦੋਂ ਦਿੰਦਾ ਹੈ ਜਾਂ ਨਹੀਂ ਦਿੰਦਾ ਇਹ ਤੇ ਆਉਣ ਵਾਲਾ ਵਕਤ ਦੱਸੇਗਾ। ਪਰ ਲਗਾਤਾਰ ਪਾਕਿਸਤਾਨ 'ਚ ਇਸ ਵੇਲੇ ਹਮਲੇ ਜਿਹੜੇ ਅਫਗਾਨਿਸਤਾਨ ਵਾਲੇ ਪਾਸਿਓਂ ਹੋਣ ਡੇ ਨੇ। ਜੀ। ਧਾਰਮਿਕ ਜਮਾਤਾਂ ਦੇ ਸਿਆਸਤ ਕਰਨ ਤੇ ਕੋਈ ਰੋਕ ਨਹੀਂ ਹੈ ਪਰ ਤੋੜ-ਫੋੜ ਤੇ ਹਮਲੇ ਕਾਬਲੇ ਕਬੂਲ ਨਹੀਂ। ਇਹ ਆਖਣਾ ਮਰੀਮ ਨਵਾਜ਼ ਹੋਰਾਂ ਦਾ ਤੇ ਨਾਲ ਹੀ ਮਲਿਕ ਸਾਹਿਬ ਇਹ ਦੱਸਣਾ ਕਿ ਸਾਦ ਰਿਜ਼ਵੀ ਹੋਰੀ ਜਿਹੜੇ ਨੇ ਉਹ ਅੱਜ ਕੱਲ ਕਿੱਥੇ ਗਾਇਬ ਨੇ। ਅਸਲ ਦੇ ਵਿੱਚ ਤੇ ਆਖਿਆ ਜਾ ਰਿਹਾ ਸੀਗਾ ਕਿ ਉਹ ਲੁਕਿਆ ਆ। ਹੁਣ ਕੁਝ ਜ਼ਰੀਏ ਇਹ ਕਹਿਣ ਦੇ ਨੇ ਕਿ ਨਹੀਂ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਡਿਸਕਲੋਜ਼ ਨਹੀਂ ਕੀਤਾ ਜਾ ਰਿਹਾ। ਉਹ ਪੰਜਾਬ ਸਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਕਹਿ ਲੋਗੇ ਉਹਨੂੰ ਲੁਕਾਇਆ ਹੋਇਆ ਇਹਨਾਂ ਆਪ ਹੀ। ਇਹ ਇੱਕ ਗੱਲ ਹੈ, ਇੱਕ ਖਬਰ ਹੈ ਜਿਹੜੀ ਸਾਡੇ ਤੱਕ ਪਹੁੰਚੀ ਹੈ। ਇਹ ਜਿਹੜਾ ਹੁਣ ਕਿ ਧਾਰਮਿਕ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਸਿਆਸਤ ਕਰਨ, ਧਾਰਮਿਕ ਜਮਾਤਾਂ ਦੇ ਸਿਆਸਤ ਕਰਨ ਤੇ ਪਾਬੰਦੀ ਨਹੀਂ ਪਰ ਕਿਸੇ ਨੂੰ ਤੋੜ-ਫੋੜ ਦੀ ਇਜਾਜ਼ਤ ਨਹੀਂ ਦਾਂਗੇ ਇਹ ਕਹਿ ਲੈਂਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਨੇ। ਇੱਕ ਪ੍ਰੈਸ਼ਰ ਹੈ ਜਿਹੜਾ ਉਹ ਸੁੰਨੀ ਫਿਰਕੇ ਵੱਲੋਂ ਸਰਕਾਰ ਤੇ ਆ ਰਿਹਾ, ਫੈਡਰਲ ਸਰਕਾਰ ਤੇ ਵੀ ਇਹਨਾਂ ਤੇ ਵੀ ਪਾਬੰਦੀ ਤੇ ਲਾ ਬੈਠੇ ਨੇ, ਮਸੀਤਾਂ ਨੂੰ ਜੰਦਰੇ ਲਾ ਬੈਠੇ ਨੇ।
ਹੁਣ ਮਰੀਮ ਨਵਾਜ਼ ਉਹਨਾਂ ਦਾ ਆਖਣਾ ਹੈ ਕਿ ਮਰੀਦਕੇ 'ਚ ਜਦੋਂ ਪੁਲਿਸ ਦੇ ਨਾਲ ਲੜਾਈ ਹੋਈ, ਸਾਡਾ ਇੱਕ SHO ਹੈ ਜਿਹੜਾ ਸਰਕਾਰੀ ਪੁਲਿਸ ਵਾਲਾ ਜਿਹੜਾ ਉਹ ਮਰਿਆ ਸੀ, ਉਹਦਾ ਦੱਸਿਆ ਕਿ ਇਹ ਵੇਖੋ ਹੈ, ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਕਿ ਜੀ ਸਾਡੇ 600 ਬੰਦੇ ਮਾਰੇ ਨੇ ਇਹਨਾਂ ਨੇ। ਉਹ 600 ਬੰਦੇ ਕਿੱਥੇ ਨੇ? ਉਹਨਾਂ ਦੀਆਂ ਲਾਸ਼ਾਂ ਕਿੱਥੇ ਨੇ? ਜੇ ਉਹ ਮਰੇ ਨੇ ਤੇ ਕਿਸੇ ਇੱਕ ਦੀ ਵੀ ਵੀਡੀਓ ਸਾਹਮਣੇ ਕਿਉਂ ਨਹੀਂ ਆਈ? ਤੇ ਇਹ ਗੱਲਾਂ ਨੇ ਜਿਹੜੇ ਚੈਲੰਜ ਕੀਤੇ ਜਾ ਰਹੇ ਨੇ। ਇਹਦੇ ਤੋਂ ਇੱਕ ਧੜਾ ਇਹ ਵੀ ਕਹਿ ਰਿਹਾ ਹੈ ਕਿ ਸਰਕਾਰ ਨੇ ਪੂਰਾ ਮਕੂਆ ਜਿਹੜਾ ਉਹ ਠੱਪਿਆ ਆ, ਪੂਰਾ ਸਫਾਇਆ ਕੀਤਾ, ਕੋਈ ਪ੍ਰੂਫ ਰਹਿਣ ਨਹੀਂ ਦਿੱਤਾ, ਔਰ ਹੁਣ ਉਹ ਲਲਕਾਰ ਕੇ ਕਹਿਣ ਡੀਆਂ ਕਿ ਕਿੱਥੇ ਹੈ। ਤੇ ਇਹ ਜਿਹੜਾ ਆਖਿਆ ਜਾ ਰਿਹਾ ਸੀਗਾ, ਬਾਕੀ ਵੀ ਫਿਰਕੇ ਦੇ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਇਹ ਆਵਾਜ਼ ਆਈ ਕਿ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ। ਜਿਹੜੀਆਂ ਮਸੀਤਾਂ ਸਨ ਤਹਿਰੀਕ ਲਬੈਕ ਪਾਕਿਸਤਾਨ ਦੀਆਂ, ਉਹ ਸੁਣਿਆ ਕਿ ਸਰਕਾਰੀ ਮਹਿਕਮਾ ਜਿਹੜਾ ਮਤਲਬ ਕਿ ਵਕਫ ਇਮਲਾਕ ਬੋਰਡ ਜਾਂ ਇਹੋ ਜਿਹੇ ਮਹਿਕਮੇ ਨੇ ਜਿਹੜੇ ਇਹਨਾਂ ਨੂੰ ਦੇਣ ਦਾ ਜਿਹੜਾ ਉਹ ਫੈਸਲਾ ਹੋ ਚੁੱਕਿਆ ਆ। ਆਪ ਇਹਨਾਂ ਨੇ ਤਸਦੀਕ ਕੀਤੀ ਕਿ ਅਸੀਂ 4000 ਦੇ ਲਾਗੇ ਚ ਆ ਕੇ ਫਾਈਨੈਂਸਰ ਨੇ ਜਿਹੜੇ ਉਹਨਾਂ ਨੂੰ ਹਾਈਲਾਈਟ ਕੀਤਾ, ਤੇ ਸੈਂਕੜਾਂ ਗ੍ਰਿਫਤਾਰੀਆਂ ਤੇ ਪਹਿਲਾਂ ਵੀ ਹੋਈਆਂ ਨੇ। ਪਰਚੇ ਨੇ ਜਿਹੜੇ ਉਹ ਇੰਨੇ ਦਿੱਤੇ ਗਏ ਨੇ, ਉਹਨਾਂ ਚ ਕੋਈ ਗ੍ਰਿਫਤਾਰੀਆਂ ਹੋਣਗੀਆਂ ਹੈ ਨਾ, ਉਹ ਆંકੜੇ ਨੇ ਜਿਹੜੇ ਉਹ ਲੈਂਦੇ ਪੰਜਾਬ ਦੀ CM ਨੇ ਨਹੀਂ ਦਿੱਤੇ। ਪਰ ਇਹ ਉਹਨਾਂ ਨੇ ਆਖਿਆ ਕਿ ਜਿਹੜੀ ਤਨਜ਼ੀਮ ਦੇ ਉੱਤੇ ਪਾਬੰਦੀ ਲੱਗੀ ਹੈ, ਕਿਸੇ ਨੂੰ ਵੀ ਸਿਆਸਤ ਕਰਨ ਤੇ ਰੋਕ ਨਹੀਂਗੀ, ਪਰ ਇਹੋ ਜਿਹੇ ਜਦੋਂ ਗੁੰਡਾਗਰਦੀ ਕੀਤੀ ਜਾਏਗੀ ਤੇ ਉਹਦੀ ਗੁੰਜਾਇਸ਼ ਨਹੀਂ ਜੀ। ਲਈਆ 'ਚ ਇੱਕ ਚਰਚ ਦੀ ਕੰਧ ਦੇ ਇੱਕ ਸਿਆਸੀ ਪਾਰਟੀ ਨੇ ਧਾਰਮਿਕ ਨਾਰੇ ਲਿਖੇ, ਕ੍ਰਿਸਚੀਅਨ ਕਮਿਊਨਿਟੀ ਬਾਰੇ ਨਫ਼ਰਤ ਖਿਲਾਰੀ ਗਈ ਹੈ, ਤੇ ਇੱਕ ਵੀਡੀਓ ਮੁਤਾਬਕ ਵੇਖਿਆ ਵੀ ਜਾ ਰਿਹਾ ਹੈ ਕਿ ਕ੍ਰਿਸਚੀਅਨ ਕਮਿਊਨਿਟੀ ਵਾਲੇ ਜਿਹੜੇ ਨੇ ਉਹ ਇhtਜਾਜ ਕਰ ਰਹੇ ਨੇ। ਪਰਵੀਨ, ਲਈਆ ਦੇ ਵਿੱਚ ਇੱਕ ਚਰਚ ਆ, ਉੱਥੋਂ ਇਹੋ ਹੀ ਸਿਆਸੀ ਪਾਰਟੀ ਤਹਿਰੀਕ ਲਬੈਕ ਪਾਕਿਸਤਾਨ, ਇਹਨਾਂ ਜਦੋਂ ਦੀ ਪਾਬੰਦੀ ਲੱਗੀ ਹੈ ਇਹਨਾਂ ਨੇ ਇhtਜਾਜ ਸ਼ੁਰੂ ਕੀਤਾ ਹੋਇਆ। ਇਹਨਾਂ ਦੇ ਇhtਜਾਜ ਕਰਦੇ ਜਿਹੜੇ ਲੋਕ ਨੇ, ਰਾਸ਼ਾ ਜਲੂਸ ਆ, ਮੋਟਰਸਾਈਕਲਾਂ ਤੇ ਡਾਂਗਾ ਸੋਟੇ ਫੜੇ ਨੇ। ਜਦੋਂ ਇਸ ਚਰਚ ਦੇ ਲਾਗੇ ਪੜਦੇ ਨੇ ਤੇ ਕਾਲੇ ਰੰਗ ਦਾ ਜਿਹੜਾ ਸਪਰੇ ਹੁੰਦਾ ਆ, ਪੇਂਟ ਸਪਰੇ, ਉਹਦੇ ਨਾਲ ਇਹਨਾਂ ਨੇ ਉਹ ਤਹਿਰੀਕ ਲਬੈਕ ਦੇ ਧਾਰਮਿਕ ਨਾਰੇ ਨੇ ਜਿਹੜੇ ਉਹ ਚਰਚ ਦੀ ਪਲਸਤਰ ਹੋਈ ਸਾਫ਼ ਸੁਥਰੀ ਕੰਧ ਦੇ ਉੱਤੇ ਲਿਖੇ। ਫਿਰ ਉੱਥੇ ਈਸਾਈ ਮੀਨਸ ਕ੍ਰਿਸਚੀਅਨ ਉਹਦੇ ਉਹ ਲਿਖ ਕੇ ਤੇ ਉਹਨੂੰ ਕਾਟਾ ਲਾਇਆ। ਸੋ ਇੱਕ ਨਫ਼ਰਤ, ਦੁਸ਼ਮਣੀ ਇਹ ਤੱਕ ਖਿਲਾਰੀ ਗਈ। ਹੁਣ ਉਹ ਕ੍ਰਿਸਚੀਅਨ ਕਮਿਊਨਿਟੀ ਦੇ ਸਾਰੇ ਲੋਕ ਨੇ ਜਿਹੜੇ ਇਕੱਠੇ ਹੋਏ, ਉਹਨਾਂ ਨੇ ਇhtਜਾਜ ਕੀਤਾ, ਸੜਕ ਬਲੌਕ ਕਰ ਦਿੱਤੀ। ਮੁਤਲਕਾ ਥਾਣੇ ਦਾ SHO ਆਇਆ, ਉਹਨੇ ਆਖਿਆ ਜੀ ਕੀ ਹੋਇਆ? ਉਹਨੇ ਆਖਿਆ ਜੀ ਇਹ ਹੋਇਆ, ਜੜਾਂ ਵਾਲੇ ਦੇ ਵਿੱਚ ਇੱਕ ਮਸਜਿਦ ਦੇ ਸਾਹਮਣੇ ਉਹ ਸਿਰਫ ਕੁਰਾਨ ਦੇ ਪਾਟੇ ਸਫੇ ਲੱਭੇ ਸਨ ਤੇ ਪੂਰੀ ਕ੍ਰਿਸਚੀਅਨ ਬਸਤੀ ਨੂੰ ਅੱਗ ਲਾ ਦਿੱਤੀ ਗਈ। ਠੀਕ ਹੈ, ਹਮਲੇ ਹੋਏ ਰਾਤ, ਫਸਲਾਂ 'ਚ ਲੋਕੇ ਕ੍ਰਿਸਚੀਅਨ ਭੈਣ ਭਰਾ ਨੇ ਜਿਹੜੇ ਉਹਨਾਂ ਨੇ ਜਾਨ ਬਚਾਈ। ਇਹ ਕੀ, ਇਹ ਕੋਈ ਧਾਰਮਿਕ ਸਥਾਨ ਨਹੀਂ, ਇਹ ਕੋਈ ਧਰਮ ਦਾ ਟਿਕਾਣਾ ਨਹੀਂ ਗਾ ਹੈ। ਇਹਦੇ ਤੇ ਇਹ ਕਿਉਂ? ਅਸੀਂ ਉਹਨੂੰ ਫਿਰ ਪੁਲਿਸ ਵਾਲਾ ਜਿਹੜਾ ਉਹ ਵੀਡੀਓ 'ਚ ਵੇਖਿਆ ਜਾ ਸਕਦਾ, ਉਹ ਕਹਿਣ ਡਿਆ ਕਿ ਜੀ ਸਾਨੂੰ ਸਾਡੀ ਡਿਊਟੀ ਇੱਕ ਵਾਰ ਕਰ ਲੈਣ ਦਿਓ। ਜਿਨ੍ਹਾਂ ਲੋਕਾਂ ਨੇ ਵੀ ਇਹ ਕੰਮ ਕੀਤਾ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਜੇ ਅਸੀਂ ਆਪਣੀ ਡਿਊਟੀ ਪੂਰੀ ਨਹੀਂ ਕਰਦੇ, ਅਸੀਂ ਨਲਾਇਕੀ ਬਹਾਨੇ ਗਫਲਤ ਕਰਨੇ ਆ, ਫਿਰ ਤੁਹਾਨੂੰ ਇhtਜਾਜ ਦਾ ਹੱਕ ਹੈ। ਸਾਨੂੰ ਇੱਕ ਵਾਰ ਇਹ ਲੋਕ ਨੇ ਜਿਹੜੇ ਫੜਨ ਦਵੋ, ਜੇ ਨਹੀਂ ਫੜੇ ਜਾਂਦੇ ਫਿਰ ਤੁਸੀਂ ਬਿਲਕੁਲ ਇhtਜਾਜ ਕਰਨਾ। ਕਿਸੇ ਪਾਸਿਓਂ ਵੀ ਇਸ ਮਾਮਲੇ ਦੀ ਜਿਹੜੀ ਉਹ ਹਮਾਇਤ ਨਹੀਂ ਕੀਤੀ ਜਾ ਸਕਦੀ। ਇੰਤਹਾਈ ਡਿੱਗੀ ਹੋਈ ਗਈ ਗੁਜ਼ਰੀ ਹਰਕਤ ਜਿਹੜੀ ਉਹ ਕੀਤੀ ਗਈ ਹੈ। ਮੈਂ ਕਿਸੇ ਸਿਆਸੀ ਪਾਰਟੀ ਦਾ ਨਾਂ ਤੇ ਨਹੀਂ ਲਾਂਗਾ, ਕਿਉਂਕਿ ਇਹ ਵੀ ਆਵਾਜ਼ਾਂ ਜਿਹੜੀਆਂ ਉਹ ਤਹਿਰੀਕ ਲਬੈਕ ਪਾਕਿਸਤਾਨ ਵਾਲਿਆਂ ਵੱਲੋਂ ਉੱਠ ਰਹੀਆਂ ਨੇ ਕਿ ਨਹੀਂ ਜੀ ਇਹ ਸਾਡੇ ਖਿਲਾਫ ਸਾਜ਼ਿਸ਼ ਕੀਤੀ ਗਈ। ਬਈ ਉਹ ਵੀਡੀਓ 'ਚ ਜਿਹੜੇ ਜਲਸੇ ਜਲੂਸ ਨੇ ਜਿਹੜੇ ਪੂਰੇ ਦਾ ਪੂਰਾ ਹੰਗਾਮਾ ਕਰਦੇ ਨੇ, ਜਿਹੜੇ ਉਹ ਇਧਰ ਆਉਂਦੇ ਨੇ, ਲਿਖਣ ਦੇ ਨੇ, ਤੇ ਇਹ ਸਾਜ਼ਿਸ਼ ਏਡੀ ਤਗੜੀ ਤਾਂ ਨਹੀਂ ਨਾ ਹੁੰਦੀ। ਜਾਂ ਤੇ ਜਿੱਧਰ ਜਾਣ ਦੇ ਜੇ ਪਾਬੰਦੀ ਕਿਉਂ ਲੱਗੀ, ਇhtਜਾਜ ਕਰਨ ਦੇ, ਜੇ ਇhtਜਾਜ ਕਰੋ ਤੇ ਜਾਂ ਇਹੋ ਜਿਹੀਆਂ ਹਰਕਤਾਂ ਨਾ ਕਰੋ ਜੀ। ਧੋਖਾ ਕਹਿੰਦੇ ਨੇ ਦਿੱਤਾ ਜਾਂਦਾ ਪਰ ਨਜ਼ਰ ਨਹੀਂ ਆਉਂਦਾ। ਇਸ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪਹਿਲਾਂ ਭਾਰਤੀ ਸਰਕਾਰ ਨੇ ਆਖਿਆ ਕਿ ਜੀ ਬਾਰਡਰ 10 ਦਿਨ ਲਈ ਖੋਲਿਆ ਜਾਏਗਾ, ਪਰ ਹੁਣ ਮੁੱਕਰ ਗਏ ਜੀ। ਬਿਲਕੁਲ, ਇਹ ਕੱਲ ਦੀ ਹੀ ਖਬਰ ਹੈ, ਜਦੋਂ ਪਾਕਿਸਤਾਨੀ ਜ਼ਰੀਆ ਨੇ ਤਸਦੀਕ ਕੀਤੀ ਕਿ ਜੀ ਜਿਹੜਾ ਬਾਰਡਰ ਹੈ ਉਹ 10 ਦਿਨ ਲਈ ਭਾਰਤੀ ਸਰਕਾਰ ਨਹੀਂ ਖੋਲ ਰਹੀ। ਫਿਰ ਭਾਰਤੀ ਕੁਝ ਮੀਡੀਆ ਚੈਨਲ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ ਜੀ ਬਾਰਡਰ 10 ਦਿਨ ਨਹੀਂ, ਸਿਰਫ 2 ਦਿਨ ਲਈ ਖੋਲਿਆ ਜਾਏਗਾ। 3 ਨਵੰਬਰ ਨੂੰ ਜਾਂ 4 ਨਵੰਬਰ ਨੂੰ ਖੋਲਿਆ ਜਾਏਗਾ, ਜਦੋਂ ਭਾਰਤੀ ਯਾਤਰੀ ਜਿਨ੍ਹਾਂ ਨੂੰ ਪਾਕਿਸਤਾਨ ਦੀ ਉਹ ਐਮਬੈਸੀ ਜਿਹੜੀ ਦਿੱਲੀ 'ਚ ਕੰਮ ਕਰ ਰਹੀ ਹੈ ਉਹਦੇ ਵੱਲੋਂ ਵੀਜ਼ੇ ਇਸ਼ੂ ਕੀਤੇ ਗਏ ਨੇ, ਉਹ ਯਾਤਰੀ ਪਾਕਿਸਤਾਨ ਇੰਟਰ ਹੋਣਗੇ। 10 ਦਿਨਾਂ ਦੇ ਇਸ ਟ੍ਰਿਪ ਤੋਂ ਬਾਅਦ ਜਦੋਂ ਵਾਪਸ ਜਾਣਗੇ, ਉਦੋਂ ਭਾਰਤੀ ਸਰਕਾਰ ਹੈ ਜਿਹੜੀ ਉਹ ਬਾਰਡਰ ਖੋਲੇਗੀ। ਅੱਜ ਸਵੇਰੇ ਪੰਜਾਬੀ ਰੇਡੀਓ USA ਤੇ ਅਸੀਂ ਇੱਕ ਤਗੜਾ ਟਾਕ ਸ਼ੋ ਵੀ ਇਸ ਟੌਪਿਕ ਦੇ ਉੱਤੇ ਕੀਤਾ ਸੀਗਾ। ਨਾਲ ਹੀ ਭਾਰਤੀ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਵੀਜ਼ੇ ਸਿਰਫ ਜਿਹੜੇ ਦਿੱਲੀ ਦੇਗੀ ਉਹਨਾਂ ਲੋਕਾਂ ਨੂੰ ਅਸੀਂ ਭਾਰਤ ਤੋਂ ਪਾਕਿਸਤਾਨ ਇੰਟਰ ਹੋਣ ਦਾਂਗੇ, ਯਾਨੀ 18 ਤੋਂ ਬਾਅਦ। ਜਿਹੜਾ ਕੋਈ ਅਮਰੀਕਾ ਤੋਂ ਵੀਜ਼ਾ ਲੈ ਕੇ ਆਇਆ, ਕੈਨੇਡਾ ਤੋਂ ਲੈ ਕੇ ਆਇਆ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਕਿਸੇ ਮੁਲਕ ਤੋਂ ਲੈ ਕੇ ਆਇਆ, ਉਹ ਇਸ ਬਾਰਡਰ ਥਾਣੀ 3 ਤਾਰੀਖ ਨੂੰ ਜਾਂ 4 ਤਾਰੀਖ ਨੂੰ ਜਦੋਂ ਇਹ ਖੁੱਲਣਾ ਆ, ਉਦੋਂ ਪਾਕਿਸਤਾਨ ਇੰਟਰ ਨਹੀਂ ਹੋ ਸਕੇਗਾ। ਉਹਨੂੰ ਅਸੀਂ ਪਾਕਿਸਤਾਨ ਇੰਟਰ ਨਹੀਂ ਹੋਣ ਦੇਣਾ ਤੇ ਨਾ ਪਾਕਿਸਤਾਨ ਫਿਰ ਕੇ ਉਹਨੂੰ ਵਾਪਸ ਆਉਣ ਦੇਣਾ ਆ। ਉਹ ਜਿਹੜਾ ਉਹ ਡਾਇਰੈਕਟ ਕਿਸੇ ਹੋਰ ਰਾਹ ਥਾਣੀ ਜਾਵੇ, ਇਸ ਰਾਹ ਥਾਣੀ ਅਸੀਂ ਉਹਨਾਂ ਨੂੰ ਨਹੀਂ ਜਾਣ ਦੇਣਾ। ਇੱਕ ਪ੍ਰੈਸ਼ਰ ਬਣਿਆ ਸੀਗਾ ਕਿ ਜੇ ਪਾਕਿਸਤਾਨ ਨਾਲ ਮੈਚ ਖੇਡਿਆ ਜਾ ਸਕਦਾ ਹੈ, ਪਾਕਿਸਤਾਨ ਦੇ ਨਾਲ ਗੁਜਰਾਤ ਵਾਲੇ ਰਾਹ ਥਾਣੀ ਵਪਾਰ ਕੀਤਾ ਜਾ ਸਕਦਾ, ਤੇ ਫਿਰ ਵਾਘਾ ਅਟਾਰੀ ਜਿਹੜੀ ਇਹ ਕਿਉਂ ਬੰਦ ਕੀਤਾ ਗਿਆ? ਇਹ ਧਾਰਮਿਕ ਮੌਕੇ ਜਿਹੜੇ ਆਂਡੇ ਨੇ ਉਹਨਾਂ ਤੇ ਕਿਉਂ ਪਾਬੰਦੀ ਲਾਈ ਜਾ ਰਹੀ? ਉਹ ਇੱਕ ਪ੍ਰੈਸ਼ਰ ਸੀ, ਉਸ ਪ੍ਰੈਸ਼ਰ ਨੂੰ
ਰੋਕਣ ਲਈ ਕਮਜ਼ੋਰ ਕਰਨ ਲਈ ਭਾਰਤੀ ਸਰਕਾਰ ਨੇ ਐਲਾਨ ਕੀਤਾ ਕਿ ਜੀ ਅਸੀਂ 10 ਦਿਨਾਂ ਲਈ ਬਾਰਡਰ ਖੋਲਣ ਦਾ ਸੋਚ ਰਹੇ ਹਾਂ ਔਰ ਅਸੀਂ ਦੀ ਮਨਜ਼ੂਰੀ ਦੇ ਰਹੇ ਹਾਂ। ਖੇ ਬਹਿ ਗਈ, ਜਦੋਂ ਬਹਿ ਗਈ ਤੇ ਉਦੋਂ 29 ਤਰੀਕ ਨੂੰ ਇਹ ਐਲਾਨ ਕਰ ਦਿੱਤਾ ਕਿ ਨਹੀਂ ਜੀ ਅਸੀਂ ਇਦਾਂ ਨਹੀਂ ਕਰ ਰਹੇ, ਇਹ ਤੇ ਸਿਰਫ 2 ਦਿਨਾਂ ਲਈ ਖੋਲਣਾ। ਹੁਣ ਜਦੋਂ ਇਹ ਨਨਕਾਣਾ ਸਾਹਿਬ ਚ ਸਮਾਗਮ ਹੈ ਜਿਹੜੇ ਉਹ 3, 4 ਤੇ 5 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਨੇ, ਹੁਣ ਇਹ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਦੱਸੋ ਕਿ ਹੱਥ ਪੈਰ ਤੇ ਉਹ ਵਿੱਚ ਹੀ ਰਹਿ ਗਏ। ਮੈਂ ਸਮਝਦਾ ਆ ਕਿ ਇਹਨਾਂ ਨੇ ਉਸ ਪ੍ਰੈਸ਼ਰ ਵਾਲਾ ਸੱਪ ਵੀ ਮਾਰ ਦਿੱਤਾ ਤੇ ਲਾਠੀ ਵੀ ਨਹੀਂ ਟੁੱਟਣ ਦਿੱਤੀ ਜੀ। ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਵਾਲੇ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube, Facebook, TikTok, Instagram ਸਾਰੇ ਡਿਜੀਟਲ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਪਲੇਟਫਾਰਮਸ ਨੂੰ ਪਹਿਲਾਂ ਤਾਂ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਬੁਲਟਨ ਅਪਡੇਟ ਪਾਕਿਸਤਾਨ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤਾ ਜਾਂਦਾ ਹੈ। ਸੋ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਤੁਹਾਨੂੰ ਪ੍ਰਵੀਨ ਹੋਣੇ ਦੱਸਣਗੀਆਂ। ਤੇ ਅੱਜ ਦੀਆਂ ਇਹ ਖਬਰਾਂ ਜਿਹੜੀਆਂ ਕਿ 29 ਅਕਤੂਬਰ ਸਾਲ 2025 ਅਮਰੀਕਾ 'ਚ ਸੀ ਔਰ ਪਾਕਿਸਤਾਨ 'ਚ 30 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ, ਉਹ ਇੱਥੇ ਹੀ ਮੁੱਕਦੀਆਂ ਹਨ ਜੀ। ਇਹ ਸਾਡਾ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਹੁਣ ਤੱਕ ਦੇ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।